कितनी प्यारी वो ज़मीन होती है, उत्थे किस तरह पौधे खुद निकल रहे हैं, कुदरत का निज़ाम है। उत्थे कभी किसी ने पौधा लाया जाके जंगल च, किसी ने ज़मीन नूं खट के उसकी कोई गोडी की है? नहीं है। क्यों? कि वो नैचुरली एक कुदरत का निज़ाम है। ज़मीन एक अपने तरीके नाल खुद जिंदा रह रही है। सर ਅਸੀਂ ਤੁਸੀਂ भी अपनी ज़मीन नूं उसी तरह रखो, ਉਹਦੇ 'ਚ ਕਾਰਬਨ ਸੇਵ ਕਰੋ, ਠੀਕ ਹੈ। ਉਹਦੀ ਤੁਸੀਂ ਜਿਹੜੀ ਕੁਦਰਤੀ ਮਾਦਨੀਆਤ ਨੇ ਸਾਰੀ ਉਡਾ ਦਿੰਦੇ ਹੋ, ਐਂ ਕਰਨ ਦਿਓ, ਤੇ ਫਿਰ ਤੁਸੀਂ ਉਹਦੇ ਵਿੱਚ ਤੁਸੀਂ ਕੈਮੀਕਲ ਪਾ ਰਹੇ ਹੋ, ਜਿਹੜੀ ਤੁਸੀਂ ਫਰਟੀਲਾਈਜ਼ਰ ਕਹਿ ਰਹੇ ਸਭ ਕੈਮੀਕਲ ਨੇ ਨਾ। ਬਿਕੋਜ਼ ਤੁਸੀਂ ਗਵਰਨਮੈਂਟ ਸਿਸਟਮ 'ਚ ਰਹਿ ਰਹੇ ਹੋ ਯਾਰ। ਆਪਣੇ ਸਰ ਮੇਰਾ ਆਪਣੇ ਭਰਾਵਾਂ ਵਾਸਤੇ ਸੁਨੇਹਾ ਸੀ, ਭਰਾ ਵਿਚਾਰੇ ਵੇਖੋ, ਮੈਂ ਉਹਨਾਂ ਨੂੰ ਦੇ ਛੜਿਆ। ਛੋਟੀ ਜੀ ਗੱਲ ਹੈ ਮੇਰੀ, ਉਹ ਨਹੀਂ, ਉਹ ਤਾਂ ਮਸ ਦਿਓ ਨਾ। ਪੈਸੇ ਦੀ ਜ਼ਕਾਤ, ਜ਼ਮੀਨ ਦਾ ਉਸ਼ਰ ਤੇ ਬੈਂਕਾਂ 'ਚੋਂ ਸੂਦ ਨਾ ਲਿਓ। ਸੂਦ ਦੇ ਬਾਰੇ 'ਚ ਬਹੁਤ ਸਖਤ ਅੱਲਾਹ ਤੇ ਅੱਲਾਹ ਦੇ ਰਸੂਲ ਦੇ ਹੁਕਮ ਹੈ। ਉਹ ਤੁਹਾਨੂੰ ਖੁਦ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਮੁਸਲਮਾਨ ਨੂੰ ਸੂਦ ਖਾਣਾ ਉਹਦੇ ਵਾਸਤੇ ਬਹੁਤ ਸਖਤ ਮਨਾ ਹੈ, ਹਰਾਮ ਹੈ। ਔਰ ਤੁਹਾਨੂੰ ਬੇਸ਼ੱਕ ਬੈਂਕ ਕਹਿੰਦਾ ਰਹੇ ਕਿ ਜੀ ਇਹ ਇਸਲਾਮੀ ਬੈਂਕ ਆ ਰਹੀ ਹੈ, ਉਹ ਕਿਸੇ ਤੁਹਾਡੇ ਪੈਸਾ ਪਿਆ ਉਹਦੇ ਥੋੜ੍ਹਾ ਜਿਹਾ ਵੀ ਵੱਧ ਜਾਂਦਾ ਨਾ, ਉਹ ਸੂਦ ਹੀ ਹੈ। ਖੈਰ ਉਹਨੂੰ ਜਿਹੜਾ ਮਰਜ਼ੀ ਨਾ ਦੇ ਦਿਓ। ਇਹ ਬਹੁਤ ਸਖਤ ਗੁਨਾਹ ਹੈ। ਇਹਦੇ ਇੱਕ ਤਾਂ ਹੈ ਕਿ ਅੱਲਾਹ ਔਰ ਅੱਲਾਹ ਦੇ ਰਸੂਲ ਨਾਲ ਜੰਗ ਕਰਨਾ, ਤੇ ਦੂਸਰਾ ਬਹੁਤ ਸਖਤ ਅਲਫਾਜ਼ ਹੈ, ਉਹ ਤੁਸੀਂ ਕਿਸੇ ਉਲਮਾ ਕਰਾਮ को खुद पूछना या खुद पाना। अस्सलाम वालेकुम जी। आए हैं पंजाबी तबसरे च असी रमज़ान मुबारक की वजह तो थोड़ा गैर हाजिर रहे हैं, तो माजरत करते हैं वास्ते। तो अज असी फखर भाई को कोई सवाल जवाब करते हैं। फखर भाई की हाल चाल जी? अस्सलाम वालेकुम अस्सलाम वरहमतुल्लाह। ਜੀ ਅਲਹਮਦੁਲਿਲਾ, ਸ਼ੁਕਰ ਹੈ ਅੱਲਾ। अच्छा फखर, चलो शुक्र है। तो पाकिस्तान दे विच साढ़े ज़मींदार भैणां भरावां ते औखा वक्त आया पे कि मतलब या तो फसल होंदी नहीं है, तो जे हो जाए तो कोई रेट नहीं मिलता। ਇਹਦੇ ਹੁਣ ਕੀ ਉਹ ਕੀ ਗਲਤੀ ਕਰਨ, ਜਾਂ ਕੀ ਹੋ ਸਕਦਾ, ਜਾਂ ਇਹਦਾ ਕੀ ਸਦਬਾ ਹੋਣਾ ਚਾਹੀਦਾ? ਜੀ ਆਇਆਂ ਵੀ ਸਾਡੇ ਵੇਖਣ ਵਾਲਿਆਂ ਨੂੰ ਤੇ ਮਾਜ਼ਰਤ ਕਰਨੇ ਦੇ ਅਸੀਂ ਗੈਰ ਹਾਜ਼ਰ ਰਹੇ ਸਰ। ਉਹਦੇ ਤੇ ਮੈਂ ਜਿਹੜੇ ਐਗਰੀਕਲਚਰ ਨਾਲ ਮੁੰਸਲਿਕ ਨੇ ਨਾ ਬੰਦੇ, ਜੀ ਜੀ, ਕਿਉਂਕਿ ਅਸੀਂ ਇੱਥੇ ਬੈਠੇ ਹਾਂ, ਅਸੀਂ ਤੇ ਵੇਖਣਾ ਕਿ ਉਹ ਕੀ ਕਹਿੰਦੇ ਨੇ। ਬਿਲਕੁਲ। ਉਹਦੇ ਵਿੱਚ 2-3 ਨਾਂ ਨੇ, ਜਿਹਦੇ ਵਿੱਚ ਅੰਜਮ ਸਰੋਇਆ ਸਾਹਿਬ ਨੇ। ਉਹਨਾਂ ਦਾ ਸਾਰਾ ਕੰਮ ਹੈ ਜਿਹੜਾ ਉਹ ਹੈ ਹੀ ਸਬਜ਼ੀਆਂ ਦਾ। ਠੀਕ ਹੈ। ਮੋਸਟਲੀ 90% ਉਹ ਖਾਂਦੇ ਵੀ ਇਹ ਕੁਝ ਹੀ ਨੇ, ਗੱਲ ਵੀ ਇਹਦੇ ਤੇ ਕਰਦੇ ਨੇ। ਫਿਰ ਉਹਨਾਂ ਦੇ ਨਾਲ ਹੁੰਦੇ ਸੀ ਇੱਕ ਰਾਣਾ ਸਾਹਿਬ, ਅੱਜ ਕੱਲ ਉਹ ਦੂਜੇ ਰਾਣਾ ਸਾਹਿਬ ਨਾਲ ਲੱਗੇ ਨੇ, ਉਹਨਾਂ ਦਾ ਵੀ ਵੀਲ ਆ ਕੇ ਬਣਾਉਂਦੇ ਨੇ। ਠੀਕ ਹੈ। ਰਾਣਾ ਖਾਲਦ ਸਾਹਿਬ, ਤੇ ਉਹਨਾਂ ਨੇ ਵੀ ਅਗਲੇ ਦਿਨ ਇੱਕ ਸਾਨੂੰ ਵੀਡੀਓ ਮੈਂ ਉਹਨਾਂ ਦੀ ਵੇਖੀ ਹੈ, ਮੈਨੂੰ ਪਸੰਦ ਆਈ ਸਰ। ਇਹਦੇ ਵਿੱਚ ਸਭ ਤੋਂ ਜਿਹੜਾ ਮੇਨ ਇਸ਼ੂ ਮੈਨੂੰ ਨਜ਼ਰ ਆਇਆ ਨਾ ਜੀ, ਜਿਹੜਾ ਕਿ ਸਾਡੀ ਨਾਇਲੀ ਕਹਿ ਲਓ, ਹਵਸ ਕਹਿ ਲਓ, ਜਾਂ ਦੀਨ ਤੋਂ ਦੂਰੀ ਕਹਿ ਲਓ, ਜਾਲਤ ਕਹਿ ਲਓ, ਕੋਈ ਵੀ ਨਾਂ ਇਹਨੂੰ ਤੁਸੀਂ ਦੇ ਸਕਦੇ ਹੋ। ਉਹ ਹੈ ਕਿ ਅਸੀਂ ਉਸ਼ਰ ਨਹੀਂ ਪੇ ਕਰਦੇ। ਬਿਲਕੁਲ। ਉਸ਼ਰ ਹੁਣ ਜਿਹੜੇ ਭੈਣਾਂ ਭਾਈ ਸਾਡੇ ਬਾਹਰ ਸਾਡੇ ਉਮਰ ਦੇ ਨੇ, ਉਹਨਾਂ ਨੂੰ ਤਾਂ ਆਈਡੀਆ ਹੋਣਾ, ਜਿਹੜੇ ਸਾਡੇ ਤੋਂ ਛੋਟੇ ਨੇ ਉਹਨਾਂ ਨੂੰ ਸ਼ਾਇਦ ਨਾ ਅੰਦਾਜ਼ਾ ਹੋਵੇ। ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਡੈਫੀਨੇਟਲੀ ਇਹਦਾ ਪਤਾ ਹੈ ਕਿ ਉਸ਼ਰ ਕੀ ਹੈ। ਬਿਲਕੁਲ। ਕਿਉਂ? ਅਸੀਂ ਆਪਣੇ ਬਜ਼ੁਰਗਾਂ ਤੋਂ ਵੇਖਿਆ ਸੁਣਿਆ। ਐਡੇ ਕਾਬਲ ਤੇ ਅਸੀਂ ਨਹੀਂ ਹੈ, ਅਸੀਂ ਪੜ੍ਹਿਆ ਵੇ। ਫਿਰ ਉਲਮਾ ਕਰਾਮ ਨੇ ਸਾਡੇ ਸਾਥ ਅਸੀਂ ਹੈ ਨੇ, ਉਹਨਾਂ ਕੋਲੋਂ ਮਸਲਾ ਵੀ ਪੁੱਛਿਆ। ਥੋੜਾ ਜਿਹਾ ਜਿਹੜਾ ਮੈਨੂੰ ਸਮਝ ਆਈਏ ਉਹ ਇਹ ਕਿ ਉਸ਼ਰ ਦਾ ਤਰੀਕਾ ਜਿਹੜਾ ਉਹ ਮੈਂ ਤੁਹਾਨੂੰ ਪਹਿਲੇ ਦੱਸ ਦੇਣਾ, ਫਿਰ ਮੈਂ ਅੱਗੇ ਗੱਲ ਕਰਨਾ। ਕਿ ਅੱਗੇ ਜਿਹੜੇ ਬੰਦੇ ਉਸ਼ਰ ਦਿੰਦੇ ਸੀ ਉਹਦੇ ਵਿੱਚ ਉਲਮਾ ਕਰਾਮ ਜੋ ਦੱਸਦੇ ਨੇ, ਜਾਂ ਜੋ ਸਾਡੀ ਨਾਕਸ ਅਕਲ 'ਚ ਸਮਝ ਆਈ ਹੈ, ਉਹ ਇਹ ਕਿ ਅਗਰ ਤੁਹਾਡੀ ਫਸਲ ਬਾਰਿਸ਼ ਤੇ ਹੋਈ ਹੈ ਜੀ ਜੀ, ਤੇ ਫਿਰ ਉਸ਼ਰ ਬਣਦਾ 20% ਜੀ। ਅਗਰ ਤੁਹਾਡੀ ਫਸਲ ਪਾਣੀ ਲਾ ਕੇ ਆਪੋ ਹੋਈਏ, ਕਿ ਤੁਸੀਂ ਟਿਊਬਵੈਲ ਚਲਾਇਆ, ਬੋਰ ਚਲਾਇਆ, ਜੋ ਵੀ ਕੀਤਾ, ਪਲੇਟਾਂ ਲਾਈਆਂ ਨੇ, ਉਹਦੇ ਤੇ ਤੁਹਾਡੀ 10% ਹੈ। ਠੀਕ ਹੈ। ਹੁਣ ਸਾਡੇ ਜ਼ਿਮੀਂਦਾਰ ਕੀ ਕਰਦੇ ਨੇ,
ਕਿ ਮਿਸਾਲ ਦੇ ਤੌਰ ਤੇ ਗੰਦਮ ਹੈ ਜੀ ਉਹਨਾਂ ਨੇ ਆਪਣੀ ਜ਼ਰੂਰਤ ਦੀ ਰੱਖ ਕੇ ਦੂਜੀ ਉੱਥੋਂ ਹੀ ਵੇਚ ਛੱਡਣੀ। ਬਿਲਕੁਲ ਮੈਂ ਅੱਗੇ ਵੇਖਿਆ ਆਪਣੇ ਬਜ਼ੁਰਗਾਂ ਨੂੰ ਕਿ ਸਾਡੇ ਜਦੋਂ ਥ੍ਰੈਸ਼ਰ ਲੱਗਣੀ ਹੈ ਉੱਥੇ ਹੀ ਉਹਨਾਂ ਨੇ ਸਾਰੇ ਹਿੱਸੇ ਕੱਢ ਦੇਣੇ ਨੇ। ਹੁਣ ਹੀ ਇਸ ਤਰ੍ਹਾਂ ਚਾਹੀਦਾ ਹੈ, ਸਭ ਦੇ ਸਾਹਮਣੇ ਹਿੱਸੇ ਕੱਢ ਕੇ ਤੇ ਬਾਕੀ ਫਸਲ ਜਿਹੜੀ ਉਹ ਘਰ ਲਿਆਉਣੀ ਹੈ, ਆਪਣੇ ਖਾਣ ਦੀ ਉੱਥੋਂ ਰੱਖਣੀ ਤੇ ਫਿਰ ਬਕਾਇਆ ਜੇ ਬਚਣੀ ਤੇ ਉਹ ਵੇਚਣੀ ਹੈ। ਬਿਲਕੁਲ ਹੁਣ ਉਹ ਕਨਸੈਪਟ ਹੀ ਚੇਂਜ ਹੋ ਗਿਆ। ਫਿਰ ਜਦੋਂ ਸਾਡਾ ਬਚਪਨ ਸੀ ਅਸੀਂ ਆਪੂ ਵੀ ਇਹ ਕੰਮ ਕੀਤਾ। ਜਦੋਂ ਥ੍ਰੈਸ਼ਰ ਲੱਗਣੀ ਹੈ ਤੇ ਬੱਚੇ ਨੇ ਜਿਹੜੇ ਉਹ ਆਉਂਦੇ ਸੀ ਟੋਪਾ ਲੈਣ। ਬਿਲਕੁਲ ਉਹ ਜਿਹੜਾ ਵੀ ਆਉਣਾ ਉਹਨੂੰ ਜਿਤਨੀ ਕਿਸੇ ਦੀ ਅਤਾ ਤੇ ਨਾ ਟੋਪਾ ਸੀ, ਕਿਸੇ ਬੁੱਕ ਭਰ ਕੇ ਦੇ ਛੜੀ, ਕਿਸੇ 2 ਦੇ ਛੜੀਆਂ, ਕਿਸੇ ਟੋਪਾ ਪੂਰਾ ਦੇ ਛੜਿਆ। ਉਹ ਜੀ ਕਨਸੈਪਟ ਸੀ, ਉਹ ਵੀ ਖਤਮ ਹੋ ਗਿਆ। ਹੁਣ ਪ੍ਰੋਬਲਮ ਆ ਰਹੀ ਹੈ ਉਸ਼ਰ ਦੀ। ਬਿਲਕੁਲ ਅਸੀਂ ਉਸ਼ਰ ਨਹੀਂ ਦੇ ਰਹੇ। ਜਿਸ ਤਰ੍ਹਾਂ ਤੁਹਾਡਾ ਵਰਲਡ ਬੈਂਕ ਦੇ ਮੁਤਾਬਕ 82% ਐਲੇ ਤਸ਼ੀਨ ਹੈ ਪਾਕਿਸਤਾਨ ਦੇ ਵਿੱਚ। ਨਹੀਂ 25% ਹੈ ਗਾਲਬਨ। ਮੈਂ ਜਿਹੜੀ ਗੱਲ ਤੁਹਾਨੂੰ ਕਰ ਰਿਹਾ ਤੁਸੀਂ ਸੁਣੀ ਨਹੀਂ। ਅੱਛਾ ਕਾਗਜ਼ਾਂ 'ਚ ਬੈਂਕ ਦੇ ਮੁਤਾਬਕ 82% ਐਲੇ ਤਸ਼ੀਨ ਹੈ। ਓਕੇ ਕਿਉਂ? ਜਦੋਂ ਬੈਂਕ 'ਚ ਅਕਾਊਂਟ ਖੁਲਾਉਂਦੇ ਨੇ ਤਾਂ ਉੱਥੇ ਉਹ ਦੱਸਦੇ ਨੇ ਕਿ ਅਸੀਂ ਐਲੇ ਤਸ਼ੀ ਹਾਂ। ਐਲੇ ਤਸ਼ੀ ਹੈ ਜਿਹੜਾ ਉਹ ਜ਼ਕਾਤ ਨਹੀਂ ਦਿੰਦਾ, ਉਹਦੀ ਜ਼ਕਾਤ ਨਹੀਂ ਕੱਟੀ ਜਾਂਦੀ। ਉਹ ਜ਼ਕਾਤ ਬੈਂਕ ਨਹੀਂ ਕੱਟਦਾ, ਲੇਕਿਨ ਆਪਣਾ ਇੱਕ ਪ੍ਰੋਸੈਸ ਹੈ ਜਿਹੜਾ ਉਹ ਆਪਣੇ ਟੋਟਲ ਅਮਾਉਂਟ 'ਚ 15% ਗਾਲਬਨ ਦਿੰਦੇ ਨੇ, 2.5% ਦੇ ਬਜਾਏ। ਸਾਡੇ ਬੰਦੇ ਨੇ ਉਹ ਐਲੇ ਤਸ਼ੀ ਲਿਖਾ ਕੇ ਤੇ ਆਪਣੀ ਜ਼ਕਾਤ ਬਚਾਉਂਦੇ ਨੇ। ਹੁਣ ਜਿੱਥੇ ਅੱਲਾਹ ਪਾਕ ਨੇ ਤੁਹਾਨੂੰ 10 ਲੱਖ ਜਾਂ 20 ਲੱਖ ਸਾਲ ਦੇ ਐਂਡ ਤੇ ਬਚਾਇਆ ਤੇ ਸਰ ਜੇ ਉਹਦੇ ਵਿੱਚੋਂ ਤੁਸੀਂ 50,000 ਕੱਢ ਦਿਓਗੇ ਤੇ ਉਹ ਪੈਸੇ ਤੁਹਾਡੇ ਪਾਕ ਹੋ ਜਾਣਗੇ। ਐਗਜ਼ੈਕਟਲੀ ਤੁਹਾਨੂੰ ਉਹਦੇ ਵਾਸਤੇ ਕੋਈ ਐਡਾ ਐਫਰਟ ਨਹੀਂ ਕਰਨਾ ਪੈਣਾ ਕਿ ਮੈਂ ਕਿਹੜੇ ਤਿਜੋਰੀ ਛੁਪਾਵਾਂ, ਕਿਹੜੇ ਖੂਜ ਸੱਟਾਂ ਜਿੱਥੋਂ ਕਿਸੇ ਨੂੰ ਲੱਭਣ ਨਾ। ਇਸ ਵਾਸਤੇ 82% ਐਲੇ ਤਸ਼ੀਨ ਹੈ ਕਾਗਜ਼ਾਂ ਦੇ ਵਿੱਚ। ਹੁਣ ਤੁਸੀਂ ਇਹ ਦੱਸੋ ਕਿ ਜਿਹੜੇ ਉੱਥੇ ਐਲੇ ਤਸ਼ੀ ਬਣ ਗਏ ਨੇ ਉਸ਼ਰ ਦਿੰਦੇ ਨੇ? ਮੁਸ਼ਕਿਲ ਹੀ ਦਿੰਦੇ ਹੁਣ ਜਿਹੜੇ ਹਾਲਾਤ ਨੇ। ਸਾਡੇ ਕੋਲ ਤੁਸੀਂ ਪੜ੍ਹਿਆ ਵੀ ਹੈ, ਸੁਣਿਆ ਵੀ ਹੈ ਕਿ ਅੱਲਾਹ ਪਾਕ ਨਾਲ ਕਾਰੋਬਾਰ ਕਰੋ। ਬਿਲਕੁਲ ਤੁਸੀਂ 1 ਦਿੰਦੇ ਹੋ ਉਹ 70 ਦਿੰਦਾ। ਬੇਸ਼ੱਕ ਔਰ ਇਹ ਅਜ਼ਮਾਈ ਗੱਲ ਹੈ। ਬਿਲਕੁਲ ਆਮ ਦਿਨਾਂ 'ਚ ਤੁਸੀਂ 1 ਦਿੰਦੇ ਹੋ ਤੇ 10 ਦਾ ਸੁਣਿਆ, ਰਮਜ਼ਾਨ ਸ਼ਰੀਫ 'ਚ 1 ਦੇ ਬਦਲੇ 70 ਲੱਭਦੇ ਨੇ। ਹੁਣ ਜਦੋਂ ਅਸੀਂ ਅੱਲਾਹ ਪਾਕ ਨਾਲ ਕਾਰੋਬਾਰ ਹੀ ਬੰਦ ਕਰ ਲਿਆ, ਉਸ਼ਰ ਦੇਣਾ ਹੀ ਬੰਦ ਕਰ ਦਿੱਤਾ, ਤੇ ਫਿਰ ਆਮਦਨ ਕਿੱਥੋਂ ਹੋਏਗੀ? ਬਿਲਕੁਲ ਸਹੀ ਗੱਲ ਹੈ। ਤਕਲੀਫ ਜ਼ਰੂਰ ਹੁੰਦੀ ਹੈ। ਮੈਂ ਸਰਵਾ ਸਾਹਿਬ ਦੀ ਬੜੀ ਇੱਜ਼ਤ ਕਰਨਾ, ਬੜਾ ਉਹਨਾਂ ਨੂੰ ਸੁਣਨਾ ਮੈਂ, ਕਿ ਹੋਰ ਕੋਈ ਵੇਖੇ ਨਾ ਵੇਖੇ, ਮੈਂ ਉਹਨਾਂ ਦਾ ਜਿਹੜਾ ਵੀ 35-40 ਮਿੰਟ ਦਾ ਵਲਾਗ ਹੈ ਸਾਰਾ ਵੇਖਣਾ ਹੁੰਦਾ। ਵੈਰੀ ਗੁੱਡ। ਸਰਵਾ ਸਾਹਿਬ ਨੇ, ਉਹਨਾਂ ਦੇ ਨਾਲ ਰਾਣਾ ਖਾਲਦ ਸਾਹਿਬ ਨੇ, ਜਿਹੜੇ 5-7 ਵਲਾਗ ਮੈਂ ਵੇਖਣਾ। ਨਾਸਰ ਢਿੱਲੋਂ ਸਾਹਿਬ ਨੇ, ਵਕਾਰ ਭਿੰਡਰ, ਇਹਨਾਂ 4 ਬੰਦਿਆਂ ਦਾ ਡੇਲੀ ਮੈਂ 4 ਘੰਟੇ ਵਲਾਗ ਵੇਖਣਾ ਹੁੰਦਾ ਪੂਰਾ। ਤੇ ਉਹ ਪਤਾ ਨਹੀਂ ਮੇਰਾ ਵੇਖਦੇ ਨੇ ਕਿ ਨਹੀਂ, ਮੈਂ ਉਹਨਾਂ ਦਾ ਵੇਖਣਾ, ਕਿਉਂਕਿ ਮੈਂ ਸਿੱਖਣ ਵਾਸਤੇ ਵੇਖਣਾ। ਬਿਲਕੁਲ ਉਂਝ ਵੀ ਜ਼ਰਾ ਧੀਮੇ ਮਿਜ਼ਾਜ ਦੇ ਨੇ, ਠੰਡੇ ਬੰਦੇ ਨੇ, ਉਹਨਾਂ ਕੋਲੋਂ ਗੱਲਾਂ ਲੱਭਦੀਆਂ ਨੇ। ਉਹ ਹੁਣ ਸਰਵਾ ਸਾਹਿਬ ਕਲਪਦੇ ਨੇ ਬੰਦਿਆਂ ਨੂੰ, ਕਹਿੰਦੇ ਜੀ ਇਹ ਫਸਲ ਲਾ ਲਓ, ਇਹ ਲਾ ਲਓ। ਸਰਵਾ ਸਾਹਿਬ ਬੰਦਿਆਂ ਨੂੰ ਤੁਸੀਂ ਇਹ ਵੀ ਨਾਲ ਦੱਸੋ ਕਿ ਜਿਹੜੀ ਵੀ ਫਸਲ ਲਾਉਂਦੇ ਹੋ ਉਹਦੇ 'ਚ ਉਸ਼ਰ ਦਿਓ। ਬਿਲਕੁਲ। ਔਰ ਮੈਨੂੰ ਉਮੀਦ ਹੈ ਕਿ ਮੇਰੀ ਗੱਲ ਤੁਹਾਡੇ ਤੱਕ ਪਹੁੰਚ ਜਾਏਗੀ ਔਰ ਤੁਸੀਂ ਇਹ ਮੇਰਾ ਪੈਗਾਮ ਦੁਨੀਆ ਨੂੰ ਦਿਓਗੇ, ਕਿਉਂਕਿ ਤੁਹਾਡੇ ਫਾਲੋਅਰ ਜ਼ਿਆਦਾ ਨੇ, ਅਸੀਂ ਤਾਂ ਇਹ ਨਵੇਂ ਟੁਰੇ ਆ। ਦੂਜੇ ਨੰਬਰ ਤੇ ਮੈਂ ਰਾਣਾ ਖਾਲਦ ਸਾਹਿਬ ਨੇ, ਉਹਨਾਂ ਦੇ ਨਾਲ ਰਾਣਾ ਵਕਾਰ ਸਾਹਿਬ ਨੇ, ਬੜੇ ਪੜ੍ਹੇ ਲਿਖੇ ਬੰਦੇ ਨੇ। ਉਹਨਾਂ ਨੇ ਅਗਲੇ ਦਿਨ ਮੈਂ ਉਹਨਾਂ ਦੀ ਵੀਡੀਓ ਵੇਖ ਰਿਹਾ, ਇੱਕ ਬੰਦਾ ਦਿਖਾਇਆ, ਪੜ੍ਹਿਆ ਲਿਖਿਆ ਬੰਦਾ ਹੈ, ਸ਼ਹਿਰ ਵਿੱਚੋਂ ਗਿਆ ਔਰ ਉਹ ਆਰਗੈਨਿਕ ਤੇ ਕੰਮ ਕਰ ਰਿਹਾ। ਓਕੇ ਵੈਰੀ ਗੁੱਡ। ਪਲੱਸ ਉਹ ਕਹਿੰਦਾ ਜੀ ਜਿਹੜਾ ਤੁਸੀਂ ਹਰ ਦਫਾ ਫਸਲ ਬੀਜਣ ਵਾਸਤੇ ਹਲ ਚਲਾਉਂਦੇ ਹੋ, ਮੈਂ ਨਹੀਂ ਚਲਾਉਂਦਾ, ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ। ਉਹ ਕਹਿੰਦਾ ਮੈਂ ਨਹੀਂ ਚਲਾਉਂਦਾ। ਉਹਦੀ ਵਜ੍ਹਾ ਮੇਨ ਹੈ ਕਿ ਤੁਸੀਂ ਜ਼ਮੀਨ ਦਾ ਜਿਹੜਾ ਅੰਦਰ ਇੰਟਰਨਲ ਕਾਰਬਨ ਹੈ ਨਾ, ਤੁਸੀਂ ਵੇਸਟ ਕਰ ਰਹੇ ਹੋ, ਐਂਡ ਯੂ ਵੇਸਟਿੰਗ ਯੂਰ ਮਨੀ, ਡੀਜ਼ਲ, ਹਲ, ਇਹ ਉਹ, ਔਰ ਜ਼ਮੀਨ ਨੂੰ ਨੁਕਸਾਨ ਪਹੁੰਚਦਾ ਹੈ। ਨੁਕਸਾਨ ਪਹੁੰਚਦਾ। ਤੁਸੀਂ ਉਸ ਸੁਪਰ ਸੀਡਰ ਨਾਲ ਸਿਰਫ ਸੀਡ ਇਨ ਕਰਦੇ ਹੋ। ਅਸੀਂ ਨਹੀਂ। ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ 1 ਦਫਾ ਹਲ ਚਲਾਇਆ ਨਾ, ਜੀ
ਉਹ ਅਸੀਂ ਤਕਰੀਬਨ ਇਹਦੇ ਵਿੱਚ 3 ਫੁੱਟ ਤੱਕ ਹਲ ਚਲਾਇਆ पहले बहुत गहरा कर अप डाउन होगी मिट्टी सारी ਜੀ। ऊपर तो बात है। ਹਾਂਜੀ, ਉਹਨਾਂ ਨੇ ਕਿਹਾ ਜੀ ਉਹ ਜਿਹੜਾ ਥੱਲੇ, ਕਿਉਂਕਿ ਆਮ ਜਿਹੜਾ ਹਲ ਹੈ ਉਹ ਅੱਧਾ ਫੁੱਟ ਵੀ ਨਹੀਂ ਲੱਗਦਾ जी, मतलब बड़ा हल जड़ा भी नहीं जाता, छोटे भी मैक्सिमम 8-9 है ना जी ਕਰ ਲਓ ਤੁਸੀਂ। जी ਉਹ ਸੌਰੀ 6 ਇੰਚ ਦੇ ਉੱਤੇ ਅਸੀਂ ਬਾਰ-ਬਾਰ ਜਿਹੜਾ ਉਹਨੂੰ ਰਿਪੀਟ ਕਰੀ ਜਾ ਰਹੇ ਹਾਂ। ਥੱਲੇ ਜਿਹੜੀ ਤਹਿ ਉਹ ਬੰਦ ਹੋ ਗਈ ਹੈ, ਜਿਹੜਾ ਥੱਲਿਓਂ ਸਿਸਟਮ ਉੱਤੇ ਆਉਂਦਾ ਉਹ ਨਹੀਂ ਆ ਰਿਹਾ। ਉਹਨੇ ਕਿਹਾ ਅਸੀਂ ਉਹ ਕਰਕੇ ਵੱਡੇ ਹਲ ਚਲਾ ਕੇ ਅਸੀਂ ਇਹਦੇ ਵਿੱਚ ਫੱਟੇ ਬਣਾ ਕੇ ਉਹਨਾਂ ਦੇ ਉੱਤੇ ਫਸਲ ਕਾਸ਼ਤ ਕਰ ਰਹੇ ਹਾਂ। ठीक है। ਉਹਨੇ ਕਿਹਾ ਕੋਈ ਖਾਦ ਨਹੀਂ ਪਾਈ, ਕੋਈ ਇਹਨੂੰ ਫालतू ਪਾਣੀ ਨਹੀਂ ਲੱਗਾ, ਔਰ ਫਸਲ ਦੇਖ ਲਓ ਤੁਸੀਂ। और बहुत प्यारी फसल होती है। ਉਹਨੇ ਕਿਹਾ ਆਰਗੈਨਿਕ ਵਿੱਚ ਤੇ ਜਿਹੜੀਆਂ ਤੁਸੀਂ ਫਰਟੀਲਾਈਜ਼ ਪਾਉਂਦੇ ਹੋ, ਖਾਦਾਂ ਪਾਉਂਦੇ ਹੋ, ਉਹਦੇ ਵਿੱਚ ਸਾਡਾ ਕੋਈ 5-7 ਮਣ ਦਾ ਫਰਕ ਜੋ ਮੈਨੂੰ ਲੱਗਾ ਉਹ ਨਿਕਲਿਆ। बट तुसी बचाया कितना है ना, हल मार के डीजल बचाया टाइम, सो दैट्स योर सेविंग। जिम्मेदार नु बचदा ही है। ਉਹਨਾਂ ਦੇ ਮੈਂ ਲਸਣ ਲੱਗਿਆ ਵੇਖਿਆ, ਥੋਮ, जी जी ਮਜ਼ਾ ਆ ਗਿਆ। ਉਹਨਾਂ ਦੀ ਮੈਂ ਸਰਸੋਂ ਵੇਖੀਏ, ਮਜ਼ਾ ਆਇਆ ਵੇਖਣ ਦਾ। ਕਣਕ ਵੇਖੀਏ ਕਿ ਜਿਹਦੇ ਵਿੱਚ ਕੋਈ ਚੀਜ਼ ਉਹਨਾਂ ਨੇ ਖਾਦ ਨਹੀਂ ਪਾਈ, ਔਰ ਉਹਦਾ ਰੇਟ ਵੀ ਐਕਸਟਰਾ ਹੈ। ऑफ कोर्स ऑर्गेनिक ज्यादा महंगा ਜ਼ਿਆਦਾ। जी। ਹੁਣ ਆਰਗੈਨਿਕ ਖਤਮ ਹੁੰਦੀ ਜਾ ਰਹੀ ਹੈ, ਹਾਈਬ੍ਰਿਡ ਵਾਲਾ ਅਸੀਂ ਟ੍ਰਾਂਸਫਰ ਕਰ ਗਏ ਆ ਟੋਟਲ। ਉਹਦੇ ਵਿੱਚ ਗਵਰਨਮੈਂਟ ਦਾ ਵੀ ਕਸੂਰ ਹੈ ਔਰ ਸਾਡਾ ਵੀ ਕਸੂਰ ਹੈ ਕਿ ਅਸੀਂ ਲਾਲਚ ਕੀਤਾ ਕਿ ਸਾਡੀ ਫਸਲ ਜ਼ਿਆਦਾ ਹੋਏਗੀ। ਉਹ ਫਸਲ ਤੇ ਜ਼ਿਆਦਾ ਹੁੰਦੀ ਹੈ ਲੇਕਿਨ ਸਾਡੇ ਖਰਚੇ ਵੱਧ ਗਏ ਨੇ, ਔਰ ਅਸੀਂ ਕਹਿ ਲਓ ਕਿ ਇੱਕ ਕਿਸਮ ਦਾ, ਜਿਕਣ ਇੱਕ ਬੰਦਾ ਕਹਿੰਦਾ ਨਾ ਕਿ ਫਲਾਣੀ ਜ਼ਮੀਨ ਜਿਹੜੀ ਉਹ ਬੰਜਰ ਹੋ ਗਈ ਹੈ, ਅਸੀਂ ਬੰਜਰ ਹੋ ਗਏ ਆ। ਕਿ ਅਗਰ 1 ਸਾਲ ਸਾਨੂੰ ਕੋਈ ਬੰਦਾ ਬੀਜ ਨਾ ਦੇ ਤੇ ਅਸੀਂ ਤਾਂ ਅੱਗੋਂ ਕਾਸ਼ਤ ਕਰ ਨਹੀਂ ਸਕਦੇ। एग्जैक्ट यही तो प्रॉब्लम है ना कि ਤੁਹਾਨੂੰ ਵਧਿਆ ਜਾ ਰਿਹਾ, ਇੱਕ ਟਾਈਮ ਆਏਗਾ ਕਿ ਤੁਹਾਨੂੰ ਬੀਜ ਵੀ ਦਿੱਤਾ ਜਾਏਗਾ, ਤੁਸੀਂ ਕੀ ਬੋਗੇ। ਅਸੀਂ ਕਾਸ਼ਤ ਵੀ ਨਹੀਂ ਕਰਾਂਗੇ ਨਾ ਕੁਝ, ਜਦੋਂ ਸਾਨੂੰ ਇਹ ਅੰਦਾਜ਼ਾ ਹੀ ਨਹੀਂ ਹੋ ਰਿਹਾ ਕਿ ਅਸੀਂ ਹਾਈਬ੍ਰਿਡ ਤੇ ਲਾ ਰਹੇ ਹਾਂ। ਹੁਣ ਹਾਈਬ੍ਰਿਡ ਜਿਹੜੀ ਨੈਕਸਟ ਟਾਈਮ ਨਹੀਂ ਆਉਂਦੀ, ਨਹੀਂ ਹੁੰਦੀ। ਕੋਈ ਜਿਹੜਾ ਕੋਈ ਕਰਦਾ ਹੈ ਉਹਨੂੰ ਬਚਦਾ ਕੋਈ ਕੁਛ ਨਹੀਂ, ਖਾਸ ਨਿਕਲਦਾ ਨਹੀਂ, ਫਾਇਦਾ ਕੋਈ ਨਹੀਂ ਹੈ। ਲਾਸਟ ਈਅਰ ਮੁੰਜੀ ਦੇ ਵਿੱਚ ਮੈਂ ਵੇਖਿਆ ਵਕਾਰ ਪਿੰਡਰ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਕਿ ਬੰਦਿਆਂ ਦੀ 100 ਏਕੜ ਮੁੰਜੀ ਲਾਈ ਹੈ, ਬਿਹਤਰੀਨ ਕੱਦ ਸਾਰਾ ਕੁਝ ਹੈ, ਲੇਕਿਨ ਦਾਣਾ ਨਹੀਂ ਹੈ। ਦਾਣਾ ਕੀ ਨਿਕਲਿਆ, ਮਣ ਤੇ 2 ਮਣ। बिल्कुल, इट इज हाइब्रिड बेसिकली। वो कद कट जाएगी लेकिन फल नहीं देगी, नहीं देगी। ऐ तो सारी चीजें, हर चीज हाइब्रिड होने जा रही है। ਸਾਨੂੰ ਸਬਕ ਇਹ ਲੈਣਾ ਚਾਹੀਦਾ ਕਿ ਸਾਨੂੰ ਵਾਪਸ ਆਰਗੈਨਿਕ ਵੱਲ ਲੈਣਾ ਚਾਹੀਦਾ। बिल्कुल, ਲਾਲਚ ਛੱਡਣੀ ਚਾਹੀਦੀ ਹੈ ਜ਼ਿਆਦਾ ਦੀ। ਸਾਡੇ ਕੋਲ ਬੀਜ ਖਤਮ ਹੋ ਗਿਆ ਆਰਗੈਨਿਕ ਦਾ, खत्म हो गया। बिल्कुल, ਸਾਡੇ ਕੋਲ ਹੁਣ ਬੀਜ ਹੀ ਕੋਈ ਨਹੀਂ। ਪਹਿਲੇ ਤਾਂ ਬੀਜ ਲੱਭਣਾ ਬੜਾ ਮੁਸ਼ਕਲ ਹੋ ਗਿਆ। प्लस सर बहुत एक्सपेंसिव हो जाता है। देखो गवर्नमेंट का काम है कि देखो ਤੁਹਾਨੂੰ ਚੀਜ਼ਾਂ ਸਟੇਬਲ ਰੱਖਣ ਵਾਸਤੇ। ਹੁਣ ਮੈਂ ਵੇਖਦਾ ਕਿ ਇਤਨੇ ਤਨਖਾਹਾਂ ਲੈਣ ਵਾਲੇ ਪੂਰੀ ਫੌਜ ਨਾਲ ਆਏ, ਗਰੀਬ ਬੰਦੇ ਦੇ ਉਹਨੇ 10-20 ਰੁਪਏ ਉੱਤੇ ਲੈਣੇ, ਉਹਦੀ ਰੇੜੀ ਸੁੱਟ ਦੇਣਗੇ, ਉਹਨੂੰ ਅਰੈਸਟ ਕਰ ਦੇਣਗੇ, ਉਹਦਾ ਸਾਰਾ ਕੁਝ ਸੀਲ ਕਰ ਦੇਣਗੇ। ਉਹ ਭਾਈ ਯੂ ਆਰ ਵੇਸਟਿੰਗ ਮੋਰ ਮਨੀ ਔਨ ਇਟ, ਤੁਸੀਂ ਜ਼ਿਆਦਾ ਪੈਸੇ ਜ਼ਾਇਆ ਕਰ ਰਹੇ ਹੋ। ਤੁਸੀਂ ਪਹਿਲੋਂ ਤੇ ਗਵਰਨਮੈਂਟ ਦਾ ਕੰਮ ਹੈ ਕੰਟਰੋਲ ਪ੍ਰਾਈਸ ਦੇ। ਤੁਹਾਨੂੰ ਇਹ ਚੀਜ਼ ਮੈਂ 90 ਦੇ ਰਿਹਾ, ਤੁਸੀਂ 120 ਦੀ ਵੇਚ ਸਕਦੇ, 110 ਦੀ ਵੇਚ ਸਕਦੇ ਹੋ। ਕਿ ਤੁਹਾਨੂੰ 100 ਦੀ ਪੈ ਰਹੀ ਤੇ ਮੈਂ ਤੁਹਾਨੂੰ ਕਿਸ ਨੇ ਐਕਸਪੈਕਟ ਕਰਾਂਗੇ 90 ਤੋਂ ਘੱਟ ਦੀ ਵੇਚੋ ਜਾਂ 100 ਤੋਂ ਘੱਟ ਦੀ ਵੇਚੋ। ਸਰ ਉਹ ਜਿਹੜਾ ਇਹ ਤਾਂ ਗਵਰਨਮੈਂਟ ਦਾ ਕੰਮ ਹੈ ਕਿ ਹਰ ਇੱਕ ਚੀਜ਼ ਨੂੰ ਨਹੀਂ ਗਵਰਨਮੈਂਟ ਵਾਲੀ ਨਹੀਂ, ਇਹ ਕਿਸੇ ਇੱਕ ਗਵਰਨਮੈਂਟ ਨਹੀਂ ਜਿਹਨੂੰ ਜਿਹਦੇ ਵੀ ਅਰਸੇ ਤੋਂ ਜਾ ਰਿਹਾ। ਸਪੈਸ਼ਲੀ ਜਿਹੜਾ ਮੈਨੂੰ ਕੋਈ ਥੋੜਾ ਬਹੁਤ ਦੀ ਗੱਲ ਕਰ 94 ਦੇ ਵਿੱਚ ਪਾਕਿਸਤਾਨ ਦੀ ਗਵਰਨਮੈਂਟ ਨੇ ਇੰਟਰਨੈਸ਼ਨਲ ਕੀਤਾ ਸੀ ਵਰਲਡ ਫੂਡ ਪ੍ਰੋਗਰਾਮ ਨਾਲ ਕਿ ਅਸੀਂ ਹਾਈਬ੍ਰਿਡ ਤੇ ਚਲੇ ਜਾਵਾਂਗੇ। ਉਸ ਤੋਂ ਬਾਅਦ ਫਿਰ ਹਰ ਚੀਜ਼ ਤੁਹਾਡੀ, ਸਪੈਸ਼ਲੀ 94 ਤੋਂ ਬਾਅਦ ਤੁਹਾਡੀ ਹਰ ਚੀਜ਼ ਉਹ IPPs ਇਹ ਹਰ ਚੀਜ਼ ਹੀ ਮੁਲਕ ਦਾ ਬੇੜਾ ਗਰਕ ਹੋ ਗਿਆ। ਤੁਸੀਂ ਚੀਜ਼ ਕਰੋ ਨਾ ਕਰੋ, ਡਾਲਰਾਂ 'ਚ ਪੇਮੈਂਟ ਕਰੀ ਜਾਓ। ਇਹ ਗੱਲ ਤੇ ਇਹ ਖਤਮ ਹੋਣੀ ਚਾਹੀਦੀ ਸਾਰੀ ਚੀਜ਼ਾਂ। ਜੇ ਤੁਸੀਂ ਆਜ਼ਾਦ ਮੁਲਕ ਹੋ ਤੇ ਆਪਣੀ ਆਜ਼ਾਦ ਪਾਲਿਸੀ ਰੱਖੋ, ਆਪਣੇ ਵਾਸਤੇ ਆਵਾਮ ਦਾ ਖੁਦ ਸੋਚੋ। ਇਹ ਤੁਹਾਡੇ ਬੱਚੇ ਨੇ। ਤੁਸੀਂ ਜੇ ਜੋ ਵੀ ਹੋ ਨਾ ਪਾਕਿਸਤਾਨ ਦੇ ਸਦਰ, ਵਜ਼ੀਰ ਆਜ਼ਮ, ਵਜ਼ੀਰ ਆਲਾ ਜੋ ਵੀ ਹੋ, ਲੱਗ ਗਈ। ਮੈਂ ਜਿਹੜਾ ਇਸ ਟਾਈਮ ਮੇਰਾ ਜਿਹੜਾ ਪੈਗਾਮ ਹੈ ਜਾਂ ਜਿਹੜਾ ਸੁਨੇਹਾ ਮੈਂ ਦੇ ਰਿਹਾ ਨਾ, ਗਵਰਨਮੈਂਟ ਵਾਸਤੇ ਨਹੀਂ ਹੈ। ਠੀਕ ਹੈ, ਚਲੋ ਮੈਂ ਇਸ ਟਾਈਮ ਪੈਗਾਮ ਦੇ ਰਿਹਾ ਆਵਾਮ ਨੂੰ। ਠੀਕ ਹੈ। ਔਰ ਜਿਹੜੇ ਬੰਦੇ ਇਸ ਟਾਪਿਕ ਤੇ ਗੱਲ ਕਰ ਰਹੇ ਨੇ, ਮੇਰਾ ਪੈਗਾਮ ਉਹਨਾਂ ਵਾਸਤੇ, ਜਿਸ ਤਰ੍ਹਾਂ ਅੰਜਮ ਸਰੋਇਆ ਸਾਹਿਬ ਨੇ, ਖਾਲਦ ਮਕਬੂਲ ਸਾਹਿਬ ਨੇ, ਜ਼ੇਬੀ ਅੰਜਰਾਏ, ਹੋਰ ਇਸ ਤਰ੍ਹਾਂ ਦੇ ਬੰਦੇ ਨੇ ਜਿਹੜੇ ਪੰਜਾਬੀ ਤੇ ਗੱਲ ਕਰਦੇ ਨੇ, ਜ਼ਿਮੀਂਦਾਰ ਦੀ ਗੱਲ ਕਰਦੇ ਨੇ। ਠੀਕ ਹੈ। ਮੇਰਾ ਪੈਗਾਮ ਉਹਨਾਂ ਬੰਦਿਆਂ ਵਾਸਤੇ ਕਿ ਉਹ ਅੱਲਾ ਵਾਸਤੇ ਆਪਣੇ ਬੰਦਿਆਂ ਨੂੰ ਦੱਸਣ ਕਿ ਭਾਈ ਹਾਈਬ੍ਰਿਡ ਛੱਡੋ, ਆਰਗੈਨਿਕ ਤੇ ਆਓ।
ਪਲੱਸ ਉਸ਼ਰ ਦਿਓ। ਬੇਸਿਕਲੀ ਦੇਖੋ ਆਪਣਾ ਪੈਸਿਆਂ ਦੇ ਵਿੱਚ ਜ਼ਕਾਤ ਦਿਓ, ਜ਼ਮੀਨ ਦੀ ਜਿਹੜੀ ਵੀ ਹੈ ਉਹਦਾ ਉਸ਼ਰ ਦਿਓ, ਮਤਲਬ ਇਹ ਚੀਜ਼ਾਂ ਜ਼ਰੂਰ ਨੇ। ਅਸੀਂ ਦੇਖੋ ਨਾ ਹੁਣ ਜ਼ਿਮੀਂਦਾਰ ਹੈ ਜੀ, ਉਹ ਅੱਗੇ ਮਿਸਾਲ ਬਣੀ ਸੀ, ਜੱਟ ਪਾ ਨਹੀਂ ਸਹਿੰਦਾ ਪਾਈਆ ਸਹਿ ਜਾਂਦਾ, ਗੰਨਾ ਨਹੀਂ ਦਿੰਦਾ ਗੁੜ ਦੀ ਰੋੜੀ ਦੇ ਛੱਡਦਾ। ਬਿਲਕੁਲ, ਹਾਲਾਂਕਿ 10 ਗੰਨੇ ਹੋਣ ਤੇ ਗੁੜ ਦੀ ਰੋੜੀ ਬਣਦੀ, ਬਿਲਕੁਲ ਗੰਨਾ ਨਹੀਂ ਭੰਨਣ ਦਿੰਦਾ, ਗੁੜ ਦੀ ਰੋੜੀ ਦੇ ਛੱਡਦਾ। ਉਹ ਚੀਜ਼ ਜਿਹੜੀ ਹੈ ਉਹਨੂੰ ਛੱਡ ਕੇ ਤੇ ਸਿੱਧੇ ਤਰੀਕੇ ਨਾਲ ਟੁਰਨ। ਐਗਜ਼ੈਕਟਲੀ। ਹੁਣ ਤੁਸੀਂ ਆਲੂ ਕਾਸ਼ ਕੀਤਾ ਬੰਦਿਆਂ ਨੇ, ਉਹਦੇ ਤੇ ਖਰਚਾ ਆਇਆ ਫਾਰ ਐਗਜ਼ਾਮਪਲ ਮਿਸਾਲ ਦੇ ਤੌਰ ਤੇ ₹1,00,000, ਆਲੂ ਨਹੀਂ ਨਿਕਲਿਆ 40,000 ਦਾ ਵੀ। ਓਏ ਅੱਲਾ ਦੇ ਬੰਦੇ ਜੋ ਨਿਕਲਿਆ ਉਹਦੇ ਵਿੱਚ ਵੀ 10% ਦੇ ਕੇ ਤੁਸੀਂ ਅੱਲਾ ਪਾਕ ਨਾਲ ਸੌਦਾ ਕਰ ਲਓ, ਅਗਲੀ ਵਾਰੀ ਡਬਲ ਹੋ ਜਾਏਗਾ। ਜਾਂ ਅੱਲਾ ਬਰਕਤ ਪਾ ਦੇਗਾ। ਤੁਸੀਂ ਵੇਸਟ ਵੀ ਤੇ ਕੀਤੇ ਨੇ ਨਾ, ਘਾਟਾ ਤੇ ਪੈ ਹੀ ਗਿਆ। ਫਿਰ ਤੁਸੀਂ ਮੇਰੀ ਗੱਲ ਗਵਰਨਮੈਂਟ ਦੀ ਮਾਈਂਡ ਕਹਿੰਦੇ, ਮੇਰੀ ਗੱਲ ਸੁਣੋ, ਮੈਂ ਮਾਈਂਡ ਹੀ ਕਰ ਇਹ ਤੁਹਾਡੇ ਕੋਲ ਆਲੂ ਜ਼ਿਆਦਾ ਆ ਗਿਆ, ਰਾਈਟ ਜੀ, ਤੁਸੀਂ ਇਤਨੇ ਕਾਬਿਲ ਹੋ ਐਜ਼ ਅ ਗਵਰਨਮੈਂਟ ਆਫ ਪਾਕਿਸਤਾਨ, ਤੁਸੀਂ ਜਾਂ ਪੰਜਾਬ ਦੇ ਕਹਿ ਲਓ ਵਜ਼ੀਰ ਆਲਾ ਉਹਦੀ ਟੀਮ ਨੂੰ ਪੂਰੀ ਦੁਨੀਆ ਦੇ ਰਾਬਤਾ ਕਰੇ, ਜ਼ਰੂਰੀ ਨਹੀਂ ਕਿ ਪੂਰੀ ਦੁਨੀਆ ਦੇ ਆਲੂ ਐਕਸਟਰਾ ਹੋਇਆ ਹੋਵੇ, ਐਕਸਪੋਰਟ ਕਰ ਦਿਓ, ਠੀਕ ਹੈ ਨਾ। ਆਲੂ ਦੇ ਨਾਲ ਸਿਰਫ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਹਨੂੰ ਪਕੌੜੇ ਜਾਂ ਚਿਪਸ ਹੀ ਬਣਾਓ, ਉਹਦੇ ਹੋਰ ਵੀ ਬਹੁਤ ਚੀਜ਼ਾਂ ਬਣ ਸਕਦੀਆਂ ਨੇ। ਬਾਹਰ ਕਿਸੇ ਮੁਲਕ ਭੇਜ ਦਿਓ ਜਦੋਂ ਨਹੀਂ ਆਉਂਦਾ, ਆਲੂ ਦੀ ਬਕਾਇਦਾ ਰੋਟੀ ਵੀ ਕਈ ਲੋਕ ਬਣਾ ਖਾਂਦੇ ਨੇ, ਠੀਕ ਹੈ ਨਾ। ਤੇ ਤੁਸੀਂ ਉਧਰ ਵੇਚ ਦਿਓ, ਉਹਦੀ ਜਗ੍ਹਾ ਤੇ ਪੈਸੇ ਲੈ ਲਓ, ਜੇ ਕੁਝ ਹੋਰ ਚੀਜ਼ ਮੰਗਾ ਲਓ, ਬਜਾਏ ਕਿ ਤੁਸੀਂ ਵੇਸਟ ਕਰੋ। ਗਰੀਬ ਜਿਹੜਾ ਕਿਸਾਨ ਹੈ ਉਹ ਤਾਂ ਮਰ ਹੀ ਜਾਂਦਾ, ਉਹ ਬੇਸਿਕਲੀ ਉਧਾਰ ਦੀ ਚੱਲਦੇ ਰਹਿੰਦੇ ਮੈਜੋਰਟੀ ਵਾਲੇ ਕਿਸਾਨ। ਮੈਂ ਖੁਦ ਥੋੜਾ ਅਰਸਾ ਨਾ ਜ਼ਿਮੀਂਦਾਰੀ ਕੀਤੀ ਜੇ, ਤੇ ਮੈਂ ਉਹਦੇ 'ਚ ਬਹੁਤ ਕੁਝ ਪਹਿਲੂ ਗਿਆ, ਪ੍ਰੋਪਰ ਸਿੱਖਿਆ ਉਹਨੂੰ ਕੰਮ ਨੂੰ, ਠੀਕ ਹੈ ਨਾ। ਫਿਰ ਹਲ ਜਿਸ ਤੁਸੀਂ ਚਲਾਉਂਦੇ ਹੋ ਉਹ ਵੀ ਟਾਈਮਿੰਗ ਹੋਣੀ ਚਾਹੀਦੀ ਹੈ, ਹਰ ਵਕਤ ਹਲ ਨਹੀਂ ਮਾਰਨੇ। ਫਿਰ ਜੇ ਬੀਜ ਲਾਣਾ ਹੈ, ਟਾਈਮਿੰਗ, ਸੀਜ਼ਨ, ਬਾਰਿਸ਼, ਹਰ ਚੀਜ਼ ਵੇਖਣੀ ਪੈਂਦੀ ਹੈ। ਉਹ ਪੁਰਾਣੇ ਦੌਰਾਂ ਦਾ ਕੋਈ ਨਹੀਂ ਕਿ ਇੱਕ ਰੋਲਾ ਬਣ ਜਾਂਦਾ, ਜ਼ਨਾਨੇ ਘਰ ਦੇ ਕਹਿੰਦੇ ਨੇ ਉਹ ਬਸ ਮੀਂਹ ਆ ਜਾਣਾ, ਸਾਰਿਆਂ ਨੂੰ ਰਾਹ ਦਿੱਤੀ, ਤੂੰ ਵੀ ਰਾਹ ਦੇ। ਡੋਂਟ ਡੂ ਦੈਟ। ਤੁਸੀਂ ਆਪਣੀ ਜ਼ਮੀਨ ਹੈ, ਤੁਸੀਂ ਆਪਣੇ ਹਿਸਾਬ ਨਾਲ ਚਲੋ, ਖੁਦ ਸਮਝਦਾਰ ਬਣੋ। ਫਿਰ ਜਦੋਂ ਕੱਟਣ ਦਾ ਟਾਈਮ ਆਉਂਦਾ ਹੈ ਉਸ ਵਕਤ ਵੀ ਰਸ਼ ਬਣ ਜਾਂਦਾ ਹੈ, ਫਿਰ ਤੁਹਾਨੂੰ ਕੱਟਣ ਵਾਲਾ ਬੰਦਾ ਲੱਭਦਾ, ਮਹਿੰਗਾ ਬਣਦਾ ਤੇ ਤੁਹਾਨੂੰ ਕੰਮ ਖਰਾਬ ਹੋ ਜਾਂਦਾ। ਕਿਸੇ ਨੂੰ ਫੋਲੋ ਨਾ ਕਰੋ, ਕੋਈ ਬੰਦੇ ਨਸਣ ਦਿਓ। ਤੁਸੀਂ ਆਪਣੇ ਜ਼ਮੀਨ ਨੂੰ ਸਮਝੋ, ਹਰ ਜ਼ਮੀਨ ਡਿਫਰੈਂਟ ਹੈ, ਫਿਰ ਉਹਦੇ 'ਚ ਹਲ ਮਾਰਨ ਦੇ ਵੀ ਟਾਈਮ ਡਿਫਰੈਂਟ ਹੈ। ਪਹਿਲਾਂ ਤਾਂ ਇਹ ਜਿਹੜਾ ਸੁਪਰ ਸੀਡਰ ਵਾਲਾ ਕੰਮ ਆ ਗਿਆ ਨਾ, ਇਹ ਯੂਜ਼ ਕਰੋ। ਇਹਦੀ ਮਿਸਾਲ ਹੈ, ਤੁਸੀਂ ਕਦੇ ਜੰਗਲ 'ਚ ਜਾਓ, ਕਿਤਨੀ ਪਿਆਰੀ ਉਹ ਜ਼ਮੀਨ ਹੁੰਦੀ, ਉੱਥੇ ਕਿਸ ਤਰ੍ਹਾਂ ਪੌਦੇ ਖੁਦ ਨਿਕਲ ਰਹੇ, ਕੁਦਰਤ ਦਾ ਨਿਜ਼ਾਮ ਹੈ। ਉੱਥੇ ਕਦੇ ਕਿਸੇ ਨੇ ਪੌਦਾ ਲਾਇਆ ਜਾ ਕੇ ਜੰਗਲ 'ਚ, ਕਿਸੇ ਨੇ ਜ਼ਮੀਨ ਨੂੰ ਖੱਟ ਕੇ ਉਹਦੀ ਕੋਈ ਗੋਡੀ ਕੀਤੀ ਹੈ? ਨਹੀਂ ਹੈ। ਕਿਉਂਕਿ ਉਹ ਨੈਚੁਰਲੀ ਕੁਦਰਤ ਦਾ ਨਿਜ਼ਾਮ ਹੈ। ਜ਼ਮੀਨ ਇੱਕ ਆਪਣੇ ਤਰੀਕੇ ਨਾਲ ਖੁਦ ਜ਼ਿੰਦਾ ਰਹਿ ਰਹੀ ਹੈ। ਸਰ ਤੁਸੀਂ ਵੀ ਆਪਣੀ ਜ਼ਮੀਨ ਨੂੰ ਉਸੇ ਤਰ੍ਹਾਂ ਰੱਖੋ, ਉਹਦੇ 'ਚ ਕਾਰਬਨ ਸੇਵ ਕਰੋ, ਠੀਕ ਹੈ। ਉਹਦੀ ਤੁਸੀਂ ਜਿਹੜੀ ਕੁਦਰਤੀ ਮਾਦਨੀਆਤ ਨੇ ਸਾਰੀ ਉਡਾ ਦਿੰਦੇ ਹੋ, ਐਂ ਕਰਨ ਦਿਓ, ਤੇ ਫਿਰ ਤੁਸੀਂ ਉਹਦੇ ਵਿੱਚ ਤੁਸੀਂ ਕੈਮੀਕਲ ਪਾ ਰਹੇ ਹੋ, ਜਿਹੜੀ ਤੁਸੀਂ ਫਰਟੀਲਾਈਜ਼ਰ ਕਹਿ ਰਹੇ ਸਭ ਕੈਮੀਕਲ ਨੇ ਨਾ। ਮੈਂ ਵੀਡੀਓ ਵੇਖ ਰਿਹਾ ਸੀ ਇੰਡੀਅਨ ਕਿਸਾਨ ਦੀ, ਠੀਕ ਹੈ। ਉਹਨੇ ਕਿਹਾ ਜੀ ਮੈਂ ਫੀ ਏਕੜ 1 ਟਰਾਲੀ ਗੋਬਰ ਪਾ ਰਿਹਾ। ਬੈਸਟ ਹੈ। ਤੁਸੀਂ ਜਾਨਵਰ ਦਾ ਪਾਓ ਜਾਂ ਬਿੱਠਾਂ ਪਾ ਦਿਓ, ਜਿਹੜੀਆਂ ਪੋਲਟਰੀ ਫਾਰਮ ਦੀਆਂ ਨੇ, ਉਹ ਹਾਰਡ ਹੁੰਦਾ, ਪਾਣੀ ਪਾਉਣਾ ਪੈਂਦਾ ਨਾ ਉਹਦਾ। ਮੈਂ ਤੁਹਾਨੂੰ ਦੱਸਣਾ, ਉਹ ਤਜਰਬਾ ਕੀਤਾ। ਜਿਹੜਾ ਗੋਬਰ ਹੈ ਨਾ ਜੀ, ਇਹ ਠੰਡਾ ਹੁੰਦਾ ਗਾਲਬਨ, ਉਹ ਨਹੀਂ ਗਰਮ ਹੁੰਦਾ। ਅੱਛਾ। ਉਹ ਕਹਿੰਦਾ ਜੀ ਮੈਂ 1 ਟਰਾਲੀ ਫੀ ਏਕੜ ਪਾ ਰਿਹਾ, ਠੀਕ ਹੈ, ਔਰ ਮੇਰੀ ਕੋਈ ਖਾਦ ਨਹੀਂ, ਨੈਚੁਰਲ ਖਾਦ ਯੂਜ਼ ਕਰ ਰਿਹਾ ਨਾ। ਉਹਨੇ ਕਿਹਾ 1 ਟਰਾਲੀ ਮੇਰੀ ਕਮ ਅਜ਼ ਕਮ 4-5 ਸਾਲ ਚੱਲ ਜਾਏਗੀ ਜੀ, ਕਮ ਸੇ ਕਮ 3 ਤੇ 5 ਸਾਲ ਚੱਲਦੀ ਰਹਿੰਦੀ ਹੈ। ਇੱਕ ਦੋ ਬਾਅਦ ਸਕੂਨ ਪਾਓ, ਜਿਹੜਾ ਮੇਰਾ ਅੱਗੋਂ ਮੁੰਡੀ ਦਾ ਰਿਜ਼ਲਟ ਆਏਗਾ ਇਹ ਡਬਲ ਹੋਏਗਾ। ਬਿਲਕੁਲ। ਪਾਣੀ ਕਿਸ ਤਰ੍ਹਾਂ, ਉਹ ਟਰਾਲੀ ਲਾ ਕੇ ਖੜਾ, ਠੀਕ ਹੈ, ਇਧਰੋਂ ਬੋਰ ਚੱਲ ਰਿਹਾ, ਓਕੇ, ਪੀਟਰ ਚੱਲ ਰਿਹਾ, ਉਧਰੋਂ ਪਾਣੀ ਆ ਰਿਹਾ, ਅੱਗੇ ਉਹ ਖਾਲ ਦੇ ਵਿੱਚ ਥੋੜਾ ਥੋੜਾ ਸੱਟ ਰਿਹਾ, ਤਾਂ ਕਿ ਉਹਦੇ ਨਾਲ ਸਾਰਾ ਡਿਜ਼ਾਲਵ ਹੋ ਕੇ ਮਿਕਸ ਹੋ ਕੇ ਪਾਣੀ ਦੇ ਵਿੱਚ ਜਾ ਰਿਹਾ। ਬਿਲਕੁਲ। ਉਹਨੇ ਕਿਹਾ ਅਗਰ ਮੈਂ ਉੱਥੇ ਸੱਟਾਂਗਾ ਤਾਂ ਉਹਦਾ ਹੋਰ ਅਸਰ ਹੈ, ਇੱਥੇ ਮੈਂ ਸੱਟ ਰਿਹਾ, ਇਹ ਪਾਣੀ ਦੇ ਨਾਲ ਆਪੇ ਹੀ ਜਾ ਰਿਹਾ। ਉਹਦੇ ਦੋ ਫਾਇਦੇ ਨੇ ਜਿਹੜੇ ਮੈਂ ਸਮਝਦਾ ਹਾਂ। ਜਿਹੜਾ ਤੁਸੀਂ ਉੱਥੇ ਸੱਟਣ ਨਾਲ ਨਾ, ਇੱਕ ਗੈਸ ਹੁੰਦੀ ਹੈ ਮੈਥੀਨ, ਇਹਦੇ ਗੋਬਰ 'ਚ ਬਣਦੀ ਹੈ, ਉਹਦੀ ਪਾਣੀ ਨਾਲ ਲੱਗਦੀ ਹੈ ਨਾ, ਤੇ ਉਹ ਪਹੁੰਚਣ ਤੱਕ ਗੈਸ ਉੱਡ ਜਾਂਦੀ ਹੈ। ਜੇ ਤੁਸੀਂ ਉਹਨੂੰ ਖੁਸ਼ਕ ਜ਼ਮੀਨ ਤੇ ਦਫਨ ਕਰ ਦਿੰਦੇ ਹੋ ਨਾ, ਤੇ ਫਿਰ ਉਹਦੇ ਬਾਰਿਸ਼ ਪਾਣੀ ਕੋਈ ਫਸਲ ਹੋਏਗਾ ਤਾਂ ਉਹ ਗੈਸ ਦੇ ਵਿੱਚ ਹੀ ਰਹਿ ਜਾਂਦੀ ਹੈ। ਸਹੀ ਹੈ। ਸੋ ਉਹ ਜਿਹੜਾ ਪਾਣੀ ਦੇ ਨਾਲ ਜਾ ਰਿਹਾ ਨਾ, ਉਹਦੀ ਮੈਥੀਨ ਗੈਸ ਨਿਕਲ ਰਹੀ ਹੈ, ਹਵਾ ਚੜੀ ਹੈ। ਸਾਡੇ ਜ਼ਿਮੀਂਦਾਰ ਨੇ ਜਿਹੜੇ ਕਿਸੇ ਨੇ ਨਹੀਂ ਵੇਖਿਆ ਕੰਮ ਕਰਦੇ, ਸਾਡੇ ਹੀ ਹੈ ਬਸ ਜੀ, ਸੱਟ ਦਿਓ ਵਿੱਚ, ਸੱਟ ਕੇ ਗੋਬਰ ਵਾਹ ਕੇ ਤੇ ਗੱਡ ਦਿਓ। ਅਸਲ 'ਚ ਦੇਖੋ, ਇੱਕ ਚੀਜ਼ ਮੈਂ ਨੋਟ ਕੀਤੀ ਹੈ, ਜਿਹੜਾ ਹੁਣ 90s ਤੋਂ ਬਾਅਦ ਜਿਹੜੇ ਆਏ ਨੇ ਜ਼ਿਮੀਂਦਾਰ ਤਾਂ ਬਹੁਤ ਘੱਟ ਹੀ ਰਹਿ ਗਏ ਨੇ, ਕਿਉਂਕਿ ਉਹ ਬਸ ਵੇਖਾ ਵਾਕੀ ਧੱਕਾ ਸੁਣੀ ਸਿੱਕੇ ਰੱਖੋ ਕੰਮ ਨੂੰ। ਜ਼ਿੰਮੇਦਾਰੀ ਇੱਕ ਸਾਇੰਸ ਹੈ। ਜੇ ਮੇਰੇ ਕੋਲ ਕੋਈ ਪੁੱਛੇ ਕਿ ਮੈਂ ਇੱਕ ਸ਼ੌਕ ਸੀ, ਮੈਂ ਖੁਦ ਗਿਆ ਪਾਕਿਸਤਾਨ,
ਉੱਥੇ ਕੋਈ ਥੋੜਾ ਟਾਈਮ ਲਾਇਆ, ਕੋਈ ਜ਼ਮੀਨਾਂ ਖਰੀਦੀਆਂ ਨੇ, ਆਪਣੇ ਅਸੀਂ ਮੁਸੀਬਤ ਹੀ ਕ੍ਰੀਏਟ ਕੀਤੀ ਹੈ, ਗਲਤੀ ਕੀਤੀ ਹੈ, ਬਟ ਆਈ ਫਨ ਮੈਂ ਲਰਨ ਕਰਨਾ ਚਾਹੁੰਦਾ ਜ਼ਿੰਦਗੀ 'ਚ, ਤਜਰਬਾ ਕੀਤਾ। ਤੁਸੀਂ ਜਿਹੜਾ ਨਾ ਸਾਰੀ ਚੀਜ਼ਾਂ ਪਹਿਲੂ ਉਹਨਾਂ ਨੂੰ ਸਮਝੋ, ਸਿੱਖੋ, ਔਰ ਜ਼ਰੂਰੀ ਨਹੀਂ ਹੈ ਕਿ ਜਿਹੜਾ ਤੁਸੀਂ ਕਰਦੇ ਆਏ ਹੋ ਜਾਂ ਤੁਹਾਡੇ ਤੋਂ ਪਹਿਲੂ ਕਰਦੇ ਨੇ ਉਹੀ ਤਰੀਕਾ ਹੋਵੇ। ਰੋਜ਼ ਨਵੇਂ ਤਰੀਕੇ ਆ ਰਹੇ ਉਹਨਾਂ ਨੂੰ ਸਿੱਖੋ, ਸਮਝੋ, ਤਜਰਬੇ ਕਰੋ ਹਰ ਜਗ੍ਹਾ ਤੇ, ਥੋੜ੍ਹੀ ਜਗ੍ਹਾ ਤੇ, ਸਾਰੇ ਦੀ ਹੀ ਕਰੋ। ਫਿਰ ਜਿਹੜਾ ਨਵਾਂ ਸਿਸਟਮ ਆ ਗਿਆ ਇਹਦੇ ਵਿੱਚ ਤੁਸੀਂ ਹਰ ਸਾਲ ਜੋ ਸ਼ੇਅਰ ਲਾਣੀ ਹੈ ਉਹ ਨਵਾਂ ਬੀ ਪਾਉਣਾ ਹੈ। ਇਹ ਹਾਈਬ੍ਰਿਡ ਸਿਸਟਮ ਹੈ। ਤੁਸੀਂ ਪਿਛਲਾ ਪ੍ਰੀਵੀਅਸ ਈਅਰ ਦਾ ਯੂਜ਼ ਕਰੋਗੇ, ਪਿਛਲੇ ਸਾਲ ਦਾ ਜਿਹੜਾ ਬੀ ਪਿਆ ਨਿਕਲ ਆਏਗੀ, ਫਸਲ ਵੱਡੀ ਵੀ ਹੋ ਜਾਏਗੀ, ਲੇਕਿਨ ਤੁਹਾਨੂੰ ਫਾਇਦਾ ਕੋਈ ਨਹੀਂ ਹੋਏਗਾ। ਤੁਹਾਨੂੰ ਉਲਟਾ ਕਹੋਗੇ ਜੀ ਮੇਰਾ ਨੁਕਸਾਨ ਹੋ ਗਿਆ, ਕਿਉਂਕਿ ਕਿ ਜਿਹੜਾ ਬਾਕੀ ਖਰਚੇ ਉੱਤੇ ਨਾ ਹਲ ਮਾਰਨੇ ਦੇ, ਖਾਦਾਂ ਦੇ, ਬੀਜ ਹੀ ਆਪਣਾ ਪਾ ਰਹੇ ਨਾ, ਉਹਦੇ 'ਚ ਪੈਸੇ ਬਚਾ ਰਹੇ, ਔਰ ਬੀਜ ਉਸ ਟਾਈਮ ਇਤਨਾ ਮਹਿੰਗਾ ਹੋ ਜਾਂਦਾ ਹੈ। ਔਰ ਦੁੱਖ ਦੀ ਗੱਲ ਹੈ ਜਿਹੜਾ ਗਵਰਨਮੈਂਟ ਦਾ ਰੇਟ ਹੁੰਦਾ ਹੈ ਉਹਦੇ ਕੋਈ ਵੀ ਨਹੀਂ ਵੇਚਦਾ, ਨਾ ਡੀਲਰ ਤੇ ਨਾ ਜੇ ਤੁਸੀਂ ਸਟੋਰ। ਗਵਰਨਮੈਂਟ ਦੀ ਗੱਲ ਹੀ ਨਹੀਂ ਕਰਦਾ ਨਹੀਂ, ਬਿਕੋਜ਼ ਤੁਸੀਂ ਗਵਰਨਮੈਂਟ ਸਿਸਟਮ 'ਚ ਰਹਿ ਰਹੇ ਹੋ ਯਾਰ। ਆਪਣੇ ਸਰ, ਮੇਰਾ ਆਪਣੇ ਭਰਾਵਾਂ ਵਾਸਤੇ ਸੁਨੇਹਾ ਸੀ, ਭਰਾ ਵਿਚਾਰੇ ਵੇਖੋ, ਮੈਂ ਉਹਨਾਂ ਨੂੰ ਦੇ ਛੜਿਆ। ਛੋਟੀ ਜੀ ਗੱਲ ਹੈ ਮੇਰੀ, ਉਹ ਨਹੀਂ, ਉਹ ਤਾਂ ਮਸ ਦਿਓ ਨਾ, ਪੈਸੇ ਦੀ ਜ਼ਕਾਤ, ਜ਼ਮੀਨ ਦਾ ਉਸ਼ਰ ਤੇ ਬੈਂਕਾਂ 'ਚੋਂ ਸੂਦ ਨਾ ਲਿਓ। ਸੂਦ ਦੇ ਬਾਰੇ 'ਚ ਬਹੁਤ ਸਖਤ ਅੱਲਾਹ ਤੇ ਅੱਲਾਹ ਦੇ ਰਸੂਲ ਦੇ ਹੁਕਮ ਹੈ, ਉਹ ਤੁਹਾਨੂੰ ਖੁਦ ਸਾਰਿਆਂ ਨੂੰ ਪਤਾ ਹੋਣਾ। ਇੱਕ ਮੁਸਲਮਾਨ ਨੂੰ ਸੂਦ ਖਾਣਾ ਉਹਦੇ ਵਾਸਤੇ ਬਹੁਤ ਸਖਤ ਮਨਾ ਹੈ, ਹਰਾਮ ਹੈ। ਔਰ ਤੁਹਾਨੂੰ ਬੇਸ਼ੱਕ ਬੈਂਕ ਕਹਿੰਦਾ ਰਹੇ ਕਿ ਜੀ ਇਹ ਇਸਲਾਮੀ ਬੈਂਕ ਆ ਰਹੀ ਹੈ, ਉਹ ਜਿਸ ਤੁਹਾਡੇ ਪੈਸਾ ਪਿਆ ਉਹਦੇ 'ਚ ਥੋੜ੍ਹਾ ਜਿਹਾ ਵੀ ਵੱਧ ਜਾਂਦਾ ਹੈ ਨਾ, ਉਹ ਸੂਦ ਹੀ ਜੇ, ਖੈਰ ਉਹਨੂੰ ਜਿਹੜਾ ਮਰਜ਼ੀ ਨਾ ਦੇ ਦਿਓ। ਤੇ ਇਹ ਬਹੁਤ ਸਖਤ ਗੁਨਾਹ ਹੈ। ਇਹਦੇ ਇੱਕ ਤਾਂ ਹੈ ਕਿ ਅੱਲਾਹ ਔਰ ਅੱਲਾਹ ਦੇ ਰਸੂਲ ਨਾਲ ਜੰਗ ਕਰਨਾ, ਤੇ ਦੂਸਰਾ ਬਹੁਤ ਸਖਤ ਅਲਫਾਜ਼ ਹੈ, ਉਹ ਤੁਸੀਂ ਕਿਸੇ ਅਲਮਾ ਕਰਾਮ को खुद ਪੁੱਛਣਾ ਜਾਂ ਖੁਦ ਪੜ੍ਹ ਲੈਣਾ। ਉਹ ਮੈਂ ਨਹੀਂ ਕਹਿਣਾ ਚਾਹੁੰਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਖੁਦ ਹੀ। ਇਸ ਤੋਂ ਸੂਦ ਤੋਂ ਜਾਨ ਛੁਡਾਓ, ਆਪਣੀ ਇਨਵੈਸਟ ਕਰੋ, ਕੋਈ ਕਾਰੋਬਾਰ ਕਰੋ, ਤੇ ਜ਼ਮੀਨ ਦਾ ਵੀ ਕਰਨਾ ਜੇ ਤੁਹਾਨੂੰ ਸਮਝੋ ਇਸ ਕਿਸ ਦੌਰ 'ਚ ਅਸੀਂ ਜਾ ਰਹੇ ਹੋ। ਈਵਨ ਅੱਜ ਕੱਲ੍ਹ ਤੁਸੀਂ ਜਾ ਰਹੇ ਜਿਹੜਾ ਫਲ ਫਰੂਟ ਦਾ ਬੀਜ ਲਾਉਂਦੇ ਹੋ, ਇਹਦਾ ਵੀ ਬੂਟਾ ਨਿਕਲ ਆਏਗਾ ਲੇਕਿਨ ਫਲ ਨਹੀਂ ਦੇਗਾ ਤੁਹਾਨੂੰ। ਆ ਜਾਨੀਆਂ ਹੀ ਬੜੀਆਂ ਨੇ। ਔਰ ਮੇਰਾ ਫੇਰ ਐਂਡ ਤੇ ਮੈਂ ਹੀ ਪੈਗਾਮ ਦਿਆਂਗਾ ਸਰੋਆ ਸਾਹਿਬ ਨੂੰ, ਖਾਲਦ ਸਾਹਿਬ ਨੂੰ, ਕਿ ਮਿਹਰਬਾਨੀ ਕਰੋ ਤੇ ਲੋਕਾਂ ਨੂੰ ਦੱਸੋ ਕਿ ਉਹ ਸ਼ਰ ਦੇਣ, ਕਿਉਂਕਿ ਤੁਹਾਡੇ ਫਾਲੋਅਰ ਜ਼ਿਆਦਾ ਨੇ, ਤੁਹਾਡਾ ਸੁਨੇਹਾ ਜਲਦੀ ਪਹੁੰਚ ਜਾਏਗਾ। ਔਰ ਇਨਸ਼ਾਅੱਲਾ ਮਨੋ ਅੱਲਾ ਦੇ ਘਰ 'ਚ ਉਮੀਦ ਹੈ ਕਿ ਜਦੋਂ ਤੁਸੀਂ ਉਸ਼ਰ ਦਿਓਗੇ ਤਾਂ ਤੁਹਾਨੂੰ ਘਾਟਾ ਨਹੀਂ ਪੈਣਾ ਇਨਸ਼ਾਅੱਲਾ। ਅੱਜ ਦਾ ਇਤਨਾ ਹੀ ਪੈਗਾਮ ਸੀ। ਅੱਲਾ ਹਾਫਿਜ਼। ਇਨਸ਼ਾਅੱਲਾ ਅਗਲੇ ਪ੍ਰੋਗਰਾਮ 'ਚ ਮਿਲਦੇ ਹਾਂ। ਤੁਸੀਂ ਬੰਦ ਕਰ ਦਿਓ। ठीक है जी, अल्लाह हाफिज़। प्लीज़ लाइक शेयर सब्सक्राइब।